ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 1 ਮਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੋਂ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਜ਼ਬੂਰ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ, ਐ ਖੁਦਾਵੰਦ, ਐ ਮੇਰੇ ਚਟਾਨ ਤੇ ਐ ਮੇਰੇ ਫਿਦਿਆ ਦੇਣ ਵਾਲੇ। ਜਵਾਬੀ ਪੜ੍ਹਾਈ। ਪਤਰਸ: ਰੱਬ ਤੇ ਸਾਡੇ ਖੁਦਾਵੰਦ ਯਿਸੂ ਦੀ ਪਛਾਣ ਦੇ ਪਾਰੋਂ ਫਜ਼ਲ ਤੇ ਇਤਮਾਨਾਨ ਤੁਹਾਨੂੰ ਬਹੁਤਾ ਹੁੰਦਾ ਰਵੇ, ਕਿਉਂ ਜੇ ਉਹਦੀ ਇਲਾਹੀ ਕੁਦਰਤ ਨੇ ਉਹ ਸਾਰੀਆਂ ਸ਼ੈਵਾਂ ਜਿਹੜੀਆਂ ਹਯਾਤੀ ਤੇ ਦੀਨਦਾਰੀ ਨਾਲ ਤਾਲੁਕ ਰੱਖਦੀਆਂ ਨੇ ਸਾਨੂੰ ਉਹਦੀ ਪਛਾਣ ਦੇ ਰਾਹੀਂ ਦਿੱਤੀਆਂ ਨੇ, ਜਿਨਨੇ ਸਾਨੂੰ ਆਪਣੇ ਖਾਸ ਜਲਾਲ ਤੇ ਨੇਕੀ ਦੇ ਰਾਹੀਂ ਬੁਲਾਇਆ, ਜਿਨ੍ਹਾਂ ਦੇ ਪਾਰੋਂ ਉਹਨੇ ਸਾਡੇ ਨਾਲ ਬਹੁਤ ਕੀਮਤੀ ਤੇ ਬੜੇ ਵੱਡੇ ਵਾਅਦੇ ਕੀਤੇ, ਤਾਂ ਜੋ ਉਹਨਾਂ ਦੇ ਰਾਹੀਂ ਤੁਸੀਂ ਉਸ ਖਰਾਬੀ ਤੋਂ ਬਚ ਕੇ ਜਿਹੜੀ ਜੱਗ ਵਿੱਚ ਵੱਡੀ ਖਾਹਿਸ਼ ਦੇ ਪਾਰੋਂ ਹੈ ਇਲਾਹੀ ਜ਼ਾਤ ਵਿੱਚ ਸ਼ਰੀਕ ਹੋ ਜਾਓ। ਇਸ ਲਈ ਇਸੇ ਪਾਰੋਂ ਤੁਸੀਂ ਆਪਣੇ ਵੱਲੋਂ ਕਮਾਲ ਕੋਸ਼ਿਸ਼ ਕਰਕੇ ਆਪਣੇ ਈਮਾਨ ਉੱਤੇ ਨੇਕੀ ਤੇ ਨੇਕੀ ਉੱਤੇ ਮਾਰਫਤ ਤੇ ਮਾਰਫਤ ਉੱਤੇ ਪਰਹੇਜ਼ਗਾਰੀ ਤੇ ਪਰਹੇਜ਼ਗਾਰੀ ਉੱਤੇ ਸਬਰ ਤੇ ਸਬਰ ਉੱਤੇ ਦੀਨਦਾਰੀ ਤੇ ਦੀਨਦਾਰੀ ਉੱਤੇ ਭਰਾਬੰਦੀ ਤੇ ਭਰਾਬੰਦੀ ਉੱਤੇ ਪਿਆਰ ਵਧਾਓ, ਕਿਉਂ ਜੇ ਇਹ ਗੱਲਾਂ ਤੁਹਾਡੇ ਵਿੱਚ ਮੌਜੂਦ ਹੋਣ ਤੇ ਵੱਧਦੀਆਂ ਵੀ ਜਾਣ ਤੇ ਤੁਹਾਨੂੰ ਸਾਡੇ ਖੁਦਾਵੰਦ ਯਿਸੂ ਮਸੀਹ ਨੂੰ ਪਛਾਣਨ ਵਿੱਚ ਬੇਕਾਰ ਤੇ ਬੇਫਲ ਨਾ ਹੋਣ ਦੇਣ। ਦਰਸੀਵਾਜ਼ ਬਾਈਬਲ ਵਿੱਚੋਂ ਪਤਰਸ। ਖੁਦਾਵੰਦ ਆਪਣੇ ਵਾਅਦੇ ਵਿੱਚ ਦੇਰ ਨਹੀਂ ਕਰਦਾ, ਜਿੱਦਾਂ ਦੀ ਦੇਰ ਕਈ ਲੋਕ ਸਮਝਦੇ ਨੇ, ਬਲਕਿ ਤੁਹਾਡੇ ਬਾਰੇ ਵਿੱਚ ਤਾਂ ਅਮਲ ਕਰਦਾ ਹੈ, ਇਸ ਲਈ ਵੀ ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਹੈ ਵੀ ਸਾਰਿਆਂ ਦੀ ਤੌਬਾ ਤੀਕਰ ਨੌਬਤ ਅਪੜੇ। ਜ਼ਬੂਰ: ਐ ਖੁਦਾਵੰਦ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ, ਮੇਰੀ ਬੁਰਾਈ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਮੈਨੂੰ ਹੀ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਵੀ ਬਹੁਤਾ ਚਿੱਟਾ ਹੋਵਾਂਗਾ। ਮੈਨੂੰ ਖੁਸ਼ੀ ਤੇ ਖੁਰਮੀ ਦੀ ਖਬਰ ਸੁਣਾ, ਤਾਂ ਜੋ ਉਹ ਹੱਡੀਆਂ ਜਿਹੜੀਆਂ ਤੂੰ ਤੋੜ ਦਿੱਤੀਆਂ ਨੇ ਸ਼ਾਦਮਾਨ ਹੋਣ। ਐ ਮੇਰੇ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਮੈਨੂੰ ਆਪਣੇ ਹਜ਼ੂਰ ਤੋਂ ਖਾਰਜ ਨਾ ਕਰ ਤੇ ਆਪਣੀ ਰੂਹ ਨੂੰ ਮੈਥੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਫਿਰ ਮੈਂ ਪਾਪੀਆਂ ਨੂੰ ਤੇਰੀਆਂ ਰਾਵਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਰਜੂ ਕਰਨਗੇ। ਅਮਾਲ: ਤੇ ਸਾਊਲ, ਜਿਹੜਾ ਹਾਲੇ ਤੀਕਰ ਖੁਦਾਵੰਦ ਦੇ ਚੇਲਿਆਂ ਨੂੰ ਧਮਕੀਆਂ ਲਾਉਣ ਤੇ ਕਤਲ ਕਰਨ ਦੇ ਨਸ਼ੇ ਵਿੱਚ ਸੀ, ਸਰਦਾਰ ਕਾਹਨ ਦੇ ਕੋਲ ਗਿਆ ਤੇ ਉਹਨੇ ਦਮਿਸ਼ਕ ਦੇ ਇਬਾਦਤ ਖਾਨਿਆਂ ਲਈ ਐਸ ਮਜ਼ਮੂਨ ਦੀਆਂ ਚਿੱਠੀਆਂ ਮੰਗੀਆਂ ਭਈ ਜਿਨ੍ਹਾਂ ਨੂੰ ਇੰਜ ਦਾ ਵੇਖੇ, ਭਾਵੇਂ ਬੁੱਢੀਆਂ ਹੋਣ ਤੇ ਭਾਵੇਂ ਬੰਦੇ, ਉਹਨਾਂ ਨੂੰ ਬੰਨ੍ਹ ਕੇ ਯਰੂਸ਼ਲਮ ਵਿੱਚ ਲਿਆਵੇ। ਜਦ ਉਹ ਪੈਂਡਾ ਕਰਦਿਆਂ ਕਰਦਿਆਂ ਦਮਿਸ਼ਕ ਦੇ ਨੇੜੇ ਅਪੜਿਆ ਤੇ ਇੰਜ ਹੋਇਆ ਭਈ ਅਚਾਨਕ ਅਸਮਾਨ ਤੋਂ ਇੱਕ ਲੋ ਉਹਦੇ ਆਲੇ ਦੁਆਲੇ ਚਮਕੀ ਤੇ ਉਹ ਧਰਤੀ ਉੱਤੇ ਡਿੱਗ ਪਿਆ ਤੇ ਇਹ ਆਵਾਜ਼ ਆਈ ਭਈ ਐ ਸਾਊਲ, ਐ ਸਾਊਲ, ਤੂੰ ਮੈਨੂੰ ਕਿਉਂ ਸਤਾਉਣਾ ਹੈ? ਉਹਨੇ ਪੁੱਛਿਆ, ਐ ਖੁਦਾਵੰਦ, ਤੂੰ ਕੌਣ ਹੈ? ਉਹਨੇ ਆਖਿਆ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਣਾ ਹੈ। ਪਰ ਉੱਠ ਤੇ ਸ਼ਹਿਰ ਵਿੱਚ ਜਾ ਤੇ ਜੋ ਤੈਨੂੰ ਕਰਨਾ ਚਾਹੀਦਾ ਹੈ ਉਹ ਤੈਨੂੰ ਦੱਸਿਆ ਜਾਵੇਗਾ। ਜਿਹੜੇ ਬੰਦੇ ਉਹਦੇ ਨਾਲ ਸੀ ਉਹ ਚੁੱਪ ਖਲੋਤੇ ਰਹਿ ਗਏ, ਕਿਉਂ ਜੇ ਆਵਾਜ਼ ਤੇ ਸੁਣਦੇ ਸੀ ਪਰ ਕਿਸੇ ਨੂੰ ਵੇਖਦੇ ਨਹੀਂ ਸੀ। ਤੇ ਸਾਊਲ ਧਰਤੀ ਤੋਂ ਉੱਠਿਆ, ਪਰ ਜਦ ਅੱਖੀਆਂ ਖੋਲੀਆਂ ਤੇ ਉਹਨੂੰ ਕੁਝ ਵਿਖਾਲੀ ਨਾ ਦਿੱਤਾ ਤੇ ਲੋਕੀ ਉਹਦਾ ਹੱਥ ਫੜ ਕੇ ਦਮਿਸ਼ਕ ਵਿੱਚ ਲੈ ਗਏ ਤੇ ਉਹ 3 ਦਿਨਾਂ ਤੀਕਰ ਨਾ ਵੇਖ ਸਕਿਆ ਤੇ ਨਾ ਉਹਨੇ ਕੁਝ ਖਾਧਾ ਤੇ ਨਾ ਪੀਤਾ। ਦਮਿਸ਼ਕ ਵਿੱਚ ਹਨਨੀਆ ਨਾਂ ਦਾ ਇੱਕ ਚੇਲਾ ਸੀ। ਉਹਨੂੰ ਖੁਦਾਵੰਦ ਨੇ ਸੁਪਨੇ ਵਿੱਚ ਆਖਿਆ ਭਈ ਐ ਹਨਨੀਆ। ਉਹਨੇ ਆਖਿਆ, ਐ ਖੁਦਾਵੰਦ, ਮੈਂ ਹਾਜ਼ਰ ਹਾਂ। ਖੁਦਾਵੰਦ ਨੇ ਉਹਨੂੰ ਆਖਿਆ, ਉੱਠ, ਉਸ ਘਰ ਵਿੱਚ ਜਾ ਜਿਹੜਾ ਸਿੱਧਾ ਅਖਵਾਉਂਦਾ ਹੈ ਤੇ ਯਹੂਦਾ ਦੇ ਘਰ ਵਿੱਚ ਸਾਊਲ ਨਾਂ ਦੇ ਤਿਰਸੀ ਨੂੰ ਪੁੱਛ ਲੈ, ਕਿਉਂ ਜੇ ਵੇਖ ਉਹ ਦੁਆ ਕਰ ਰਿਹਾ ਹੈ। ਤੇ ਉਹਨੇ ਹਨਨੀਆ ਨਾਂ ਦੇ ਇੱਕ ਬੰਦੇ ਨੂੰ ਅੰਦਰ ਆਉਂਦਿਆਂ ਤੇ ਆਪਣੇ ਉੱਤੇ ਹੱਥ ਧਰਦਿਆਂ ਵੇਖਿਆ, ਤਾਂ ਜੋ ਫਿਰ ਸਜਾਖਾ ਹੋਵੇ। ਹਨਨੀਆ ਨੇ ਜਵਾਬ ਦਿੱਤਾ, ਭਈ ਐ ਖੁਦਾਵੰਦ, ਮੈਂ ਬਹੁਤ ਸਾਰੇ ਲੋਕਾਂ ਤੋਂ ਇਸ ਬੰਦੇ ਦਾ ਜ਼ਿਕਰ ਸੁਣਿਆ ਹੈ
ਭਈ ਇਹਨੇ ਯਰੂਸ਼ਲਮ ਵਿੱਚ ਤੇਰੇ ਪਾਕ ਲੋਕਾਂ ਨਾਲ ਕੈਸੀਆਂ ਬੁਰਾਈਆਂ ਕੀਤੀਆਂ ਨੇ। ਤੇ ਇੱਥੇ ਇਹਨੂੰ ਸਰਦਾਰ ਕਾਹਨਾਂ ਵੱਲੋਂ ਇਖਤਿਆਰ ਮਿਲਿਆ ਏ ਭਈ ਜਿਹੜੇ ਲੋਕੀ ਤੇਰਾ ਨਾਂ ਲੈਂਦੇ ਨੇ ਉਹਨਾਂ ਸਾਰਿਆਂ ਨੂੰ ਬੰਨ ਲਵੇ। ਪਰ ਖੁਦਾਵੰਦ ਨੇ ਉਹਨੂੰ ਆਖਿਆ, ਤੂੰ ਜਾ, ਕਿਉਂ ਜੇ ਇਹ ਕੌਮਾਂ, ਬਾਦਸ਼ਾਹਾਂ ਤੇ ਬਨੀ ਇਸਰਾਈਲ ਉੱਤੇ ਮੇਰਾ ਨਾਂ ਜ਼ਾਹਿਰ ਕਰਨ ਲਈ ਮੇਰਾ ਚੁਣਿਆ ਹੋਇਆ ਵਸੀਲਾ ਏ। ਇਸ ਲਈ ਹਨਨੀਆ ਜਾ ਕੇ ਉਸ ਘਰ ਵਿੱਚ ਵੜਿਆ ਤੇ ਆਪਣੇ ਹੱਥ ਉਹਦੇ ਉੱਤੇ ਧਰ ਕੇ ਆਖਿਆ, ਭਾਈ ਸਾਊਲ, ਖੁਦਾਵੰਦ ਯਾਨੀ ਯਸੂ ਜਿਹੜਾ ਤੇਰੇ ਉੱਤੇ ਉਸ ਰਾਹ ਵਿੱਚ ਜਿੱਥੋਂ ਤੂੰ ਆਇਆ ਏ ਜ਼ਾਹਿਰ ਹੋਇਆ ਸੀ, ਉਹਨੇ ਹੀ ਮੈਨੂੰ ਘੱਲਿਆ ਏ ਭਈ ਤੂੰ ਅੱਖੀਆਂ ਪਾਵੇਂ ਤੇ ਪਾਕ ਰੂਹ ਨਾਲ ਭਰ ਜਾਵੇਂ। ਤੇ ਛੇਤੀ ਨਾਲ ਉਹਦੀਆਂ ਅੱਖੀਆਂ ਤੋਂ ਛਿਲਕੇ ਜਿਹੇ ਡਿੱਗੇ ਤੇ ਉਹ ਸਜਾਖਾ ਹੋ ਗਿਆ ਤੇ ਉੱਠ ਕੇ ਬਪਤਿਸਮਾ ਲਿਆ। ਪਰ ਸਾਊਲ ਨੂੰ ਹੋਰ ਵੀ ਤਾਕਤ ਮਿਲਦੀ ਰਹੀ ਤੇ ਉਹ ਇਸ ਗੱਲ ਨੂੰ ਸਾਬਤ ਕਰਕੇ ਭਈ ਮਸੀਹ ਇਹ ਹੀ ਏ, ਦਮਿਸ਼ਕ ਦੇ ਰਹਿਣ ਵਾਲੇ ਯਹੂਦੀਆਂ ਨੂੰ ਹੈਰਾਨ ਕਰਦਾ ਰਿਹਾ। ਗ੍ਰੰਥੀਓ, ਪੌਲੁਸ ਜਿਹੜਾ ਰੱਬ ਦੀ ਮਰਜ਼ੀ ਨਾਲ ਯਿਸੂ ਮਸੀਹ ਦਾ ਚੇਲਾ ਹੋਣ ਲਈ ਬੁਲਾਇਆ ਗਿਆ। ਗ੍ਰੰਥੀਓ, ਤੇ ਐ ਭਰਾਵੋ, ਜਦ ਮੈਂ ਤੁਹਾਡੇ ਕੋਲ ਆਇਆ ਤੇ ਤੁਹਾਡੇ ਵਿੱਚ ਰੱਬ ਦੇ ਭੇਤ ਦੀ ਮੁਨਾਦੀ ਕਰਨ ਲੱਗਿਆ ਤੇ ਵਧੀਆ ਤਕਰੀਰ ਜਾਂ ਹਿਕਮਤ ਨਾਲ ਨਹੀਂ ਆਇਆ, ਕਿਉਂ ਜੇ ਮੈਂ ਇਹ ਇਰਾਦਾ ਕਰ ਲਿਆ ਸੀ ਭਈ ਤੁਹਾਡੇ ਵਿਚਾਲੇ ਯਿਸੂ ਮਸੀਹ ਬਲਕਿ ਮਸੀਹ ਮਸਲੂਬ ਦੇ ਸਿਵਾ ਹੋਰ ਕੁਝ ਨਾ ਜਾਣਾਂਗਾ। ਤੇ ਮੈਂ ਕਮਜ਼ੋਰੀ ਤੇ ਡਰ ਤੇ ਬਹੁਤ ਥਰ-ਥਰ ਕਰਨ ਦੀ ਹਾਲਤ ਵਿੱਚ ਤੁਹਾਡੇ ਕੋਲ ਰਿਹਾ। ਤੇ ਮੇਰੀ ਤਕਰੀਰ ਤੇ ਮੇਰੀ ਮੁਨਾਦੀ ਵਿੱਚ ਹਿਕਮਤ ਦੀਆਂ ਚੰਗੀਆਂ ਲੱਗਣ ਵਾਲੀਆਂ ਗੱਲਾਂ ਨਹੀਂ ਸੀ, ਬਲਕਿ ਉਹ ਰੂਹ ਤੇ ਕੁਦਰਤ ਦੇ ਨਾਲ ਸਾਬਤ ਹੁੰਦੀਆਂ ਸੀ, ਤਾਂ ਜੋ ਤੁਹਾਡਾ ਈਮਾਨ ਇਨਸਾਨ ਦੀ ਹਿਕਮਤ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਗ੍ਰੰਥੀਓ, ਕਿਉਂ ਜੇ ਮੈਂ ਰਸੂਲਾਂ ਵਿੱਚੋਂ ਸਭ ਤੋਂ ਨਿੱਕਾ ਵਾਂ ਬਲਕਿ ਰਸੂਲ ਅਖਵਾਉਣ ਦੇ ਲਾਇਕ ਨਹੀਂ, ਇਸ ਲਈ ਵੀ ਮੈਂ ਰੱਬ ਦੀ ਕਲੀਸਿਆ ਨੂੰ ਸਤਾਇਆ ਸੀ। ਪਰ ਜੋ ਕੁਝ ਵੀ ਆ ਰੱਬ ਦੇ ਫਜ਼ਲ ਨਾਲ ਵਾਂ ਤੇ ਉਹਦਾ ਫਜ਼ਲ ਜਿਹੜਾ ਮੇਰੇ ਉੱਤੇ ਹੋਇਆ ਬੇਫਾਇਦਾ ਨਹੀਂ ਹੋਇਆ, ਬਲਕਿ ਮੈਂ ਉਹਨਾਂ ਸਾਰਿਆਂ ਤੋਂ ਬਹੁਤੀ ਮਿਹਨਤ ਕੀਤੀ ਤੇ ਇਹ ਮੇਰੇ ਵੱਲੋਂ ਨਹੀਂ ਹੋਈ ਬਲਕਿ ਰੱਬ ਦੇ ਫਜ਼ਲ ਨਾਲ ਹੋਈ ਜਿਹੜਾ ਮੇਰੇ ਉੱਤੇ ਸੀ। ਗ੍ਰੰਥੀਓ, ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜਿੱਤੋ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਸੱਦੇ ਗਏ ਹੋ। ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤਾਂਘ ਕਰਦਾ ਹੈ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ। ਹੁਣ ਬਦਨ ਦੇ ਕੰਮ ਜ਼ਾਹਿਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪਰਸਤੀ, ਬੁੱਤ ਪਰਸਤੀ, ਜਾਦੂਗਰੀ, ਅਦਾਵਤਾਂ। ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮੁਹੱਬਤ ਦਾ ਨਮੂਨਾ ਪਾਪੀ ਦੀ ਇਸਲਾਹ ਹੈ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਹੈ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ, ਜਦੋਂ ਤੀਕਰ ਵੀ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਪਾਪ ਦੀ ਮਸ਼ਕ ਕੌਣ ਤਰਕ ਕਰੇਗਾ ਜਦ ਤੀਕਰ ਵੀ ਉਹ ਪਾਪ ਦੇ ਮਜ਼ਿਆਂ ਉੱਤੇ ਯਕੀਨ ਰੱਖਦਾ ਹੈ। ਜਦ ਲੋਕੀ ਇੱਕ ਵਾਰੀ ਇਹ ਮੰਨ ਲੈਂਦੇ ਨੇ ਵੀ ਬਦੀ ਇਹ ਮਜ਼ਾ ਨਹੀਂ ਦਿੰਦੀ ਤੇ ਉਹ ਇਹਦੇ ਤੋਂ ਬਾਜ਼ ਆਉਂਦੇ ਨੇ। ਸੋਚ ਵਿੱਚੋਂ ਗਲਤੀ ਨੂੰ ਮੁਕਾ ਦਿਓ ਤੇ ਇਹਦੇ ਅਸਰ ਵੀ ਨਹੀਂ ਰਹਿਣਗੇ। ਇੱਕ ਤਰੱਕੀ ਪਸੰਦ ਤੇ ਮੁਤੱਕੀ ਮਸੀਹੀ ਬੰਦਾ ਮਸੀਹੀ ਸ਼ਫਾਅਤ ਤੇ ਇਹਦੀ ਸਾਇੰਸ ਦੇ ਦਾਇਰਾਕਾਰ ਤੇ ਰੁਝਾਨ ਨੂੰ ਸਮਝਦਿਆਂ ਹੋਏ ਇਹਨਾਂ ਦੀ ਹਿਮਾਇਤ ਕਰੇਗਾ। ਦੂਜਾ ਆਖੇਗਾ, ਇਸ ਵੇਲੇ ਤੂੰ ਜਾ, ਵੇਲਾ ਕੱਢ ਕੇ ਮੈਂ ਤੈਨੂੰ ਬੁਲਾਵਾਂਗਾ। ਜਦੋਂ ਤੀਕਰ ਹਮਾਂਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਿਆ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵੁਰ ਨਹੀਂ ਪਾ ਸਕਦੇ ਤੇ ਬਦਨ ਉਹਦੀ ਅਕਾਸੀ ਕਰੇਗਾ ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ।
ਚਲਾਕ, ਸਾਦਾ ਤੇ ਚੁਸਤ ਰਵੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਵੀ ਇਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ। ਯਕੀਨਨ ਇਸ ਤੋਂ ਪਹਿਲਾਂ ਵੀ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਪੌਲੁਸ ਪਹਿਲਾਂ ਯਿਸੂ ਦਾ ਚੇਲਾ ਨਹੀਂ, ਬਲਕਿ ਯਿਸੂ ਨੂੰ ਮੰਨਣ ਵਾਲਿਆਂ ਨੂੰ ਦੁੱਖ ਦੇਣ ਵਾਲਾ ਹੁੰਦਾ ਸੀ। ਜਦ ਸੱਚਾਈ ਸਾਇੰਸ ਵਿੱਚ ਉਹਦੇ ਉੱਤੇ ਜ਼ਾਹਿਰ ਹੋਈ, ਪੌਲੁਸ ਨੂੰ ਅੰਨਾ ਕਰ ਦਿੱਤਾ ਗਿਆ ਤੇ ਉਹਦਾ ਅੰਨਾਪਨ ਮਹਿਸੂਸ ਕੀਤਾ ਗਿਆ। ਪਰ ਛੇਤੀ ਹੀ ਰੂਹਾਨੀ ਲੋਹ ਨੇ ਉਹਨੂੰ ਏਸ਼ੀਆਈ ਕੂਚਕ, ਯੂਨਾਨ ਤੇ ਇੱਥੇ ਤੀਕਰ ਪਈ ਰੋਮੀ ਸਲਤਨਤ ਵਿੱਚ ਵੀ ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਤੇ ਮਸੀਹਤ ਦਾ ਪ੍ਰਚਾਰ ਕਰਦਿਆਂ ਹੋਏ ਯਿਸੂ ਦੀਆਂ ਤਾਲੀਮਾਂ ਤੇ ਨਮੂਨੇ ਉੱਤੇ ਟੁਰਨ ਦੇ ਕਾਬਲ ਬਣਾ ਦਿੱਤਾ। ਸਾਊਲ ਤਿਰਸੀ ਬਸ ਉਦੋਂ ਰਾਹ, ਮਸੀਹ ਜਾਂ ਸੱਚਾਈ ਨੂੰ ਵੇਖ ਸਕਿਆ ਜਦ ਠੀਕ ਹੋਣ ਦੇ ਬਾਰੇ ਉਹਦੇ ਗੈਰ ਯਕੀਨੀ ਫਹਿਮ ਨੇ ਰੂਹਾਨੀ ਫਹਿਮ ਨੂੰ ਮੰਨਿਆ, ਜਿਹੜਾ ਹਮੇਸ਼ਾ ਠੀਕ ਹੀ ਹੁੰਦਾ ਏ। ਤਦ ਉਹ ਬੰਦਾ ਬਦਲਿਆ, ਸੋਚ ਨੇ ਲੁਕੇ ਹੋਏ ਨੁਕਤਾ ਨਜ਼ਰ ਨੂੰ ਮੰਨਿਆ ਤੇ ਉਹਦੀ ਹਯਾਤੀ ਬਹੁਤੀ ਰੂਹਾਨੀ ਹੋ ਗਈ। ਉਹਨੇ ਉਸ ਗਲਤੀ ਨੂੰ ਸਮਝਿਆ ਵੀ ਉਹ ਮਸੀਹਾਂ ਨੂੰ ਤਕਲੀਫ ਦਿੰਦਾ ਸੀ ਜਿਨ੍ਹਾਂ ਦਾ ਮਜ਼ਹਬ ਉਹਨੇ ਨਹੀਂ ਸਮਝਿਆ ਸੀ, ਤੇ ਹਲੀਮੀ ਵਿੱਚ ਉਹਨੇ ਆਪਣਾ ਨਵਾਂ ਨਾਮ ਪੌਲੁਸ ਪਾਇਆ। ਪਹਿਲੀ ਵਾਰੀ ਉਹਨੇ ਪਿਆਰ ਦਾ ਅਸਲੀ ਤਸਵੁਰ ਪਾਇਆ ਤੇ ਇਲਾਹੀ ਸਾਇੰਸ ਵਿੱਚ ਇਹ ਸਬਕ ਸਿੱਖਿਆ। ਅਸਲਾਹ ਇਹ ਸਮਝ ਤੋਂ ਪੈਦਾ ਹੁੰਦੀ ਏ ਵੀ ਬੁਰਾਈ ਵਿੱਚ ਕਾਇਮ ਰਹਿਣ ਵਾਲਾ ਕੋਈ ਸਕੂਨ ਨਹੀਂ ਏ, ਤੇ ਸਾਇੰਸ ਦੇ ਮੁਤਾਬਕ ਚੰਗਿਆਈ ਲਈ ਹਮਦਰਦੀ ਰੱਖਣ ਤੋਂ ਪੈਦਾ ਹੁੰਦੀ ਏ, ਜਿਹੜੀ ਇਸ ਲਾਫਾਨੀ ਸੱਚਾਈ ਨੂੰ ਜ਼ਾਹਿਰ ਕਰਦੀ ਏ ਵੀ ਨਾ ਖੁਸ਼ੀ, ਨਾ ਪੀੜ, ਨਾ ਭੁੱਖ, ਨਾ ਜਜ਼ਬਾ ਮਾਦੇ ਤੋਂ ਜਾਂ ਮਾਦੇ ਵਿੱਚ ਵਜੂਦ ਰੱਖ ਸਕਦਾ ਏ। ਜਦ ਕਿ ਇਲਾਹੀ ਸਿਆਣ ਖੁਸ਼ੀ, ਪੀੜ ਜਾਂ ਡਰ ਤੇ ਇਨਸਾਨੀ ਸਿਆਣ ਦੀ ਸਾਰੀ ਪਾਪ ਆਲੂਦ ਭੁੱਖ ਦੇ ਝੂਠੇ ਅਕੀਦਿਆਂ ਨੂੰ ਬਰਬਾਦ ਕਰ ਸਕਦਾ ਏ। ਕਈ ਵਾਰੀ ਬੁਰਾਈ ਇਨਸਾਨ ਦਾ ਸਭ ਤੋਂ ਬਹੁਤਾ ਦਰੁਸਤ ਖਿਆਲ ਹੁੰਦਾ ਏ ਜਦੋਂ ਤੀਕਰ ਵੀ ਚੰਗਿਆਈ ਉੱਤੇ ਉਹਦੀ ਪਕੜ ਮਜ਼ਬੂਤ ਨਹੀਂ ਹੋ ਜਾਂਦੀ। ਫਿਰ ਉਹ ਬੁਰਾਈ ਉੱਤੇ ਆਪਣਾ ਦਬਾਅ ਗਵਾ ਦਿੰਦਾ ਏ ਤੇ ਇਹ ਉਹਦੇ ਲਈ ਅਜ਼ਾਬ ਬਣ ਜਾਂਦਾ ਏ। ਪਾਪ ਦੀ ਤਕਲੀਫ ਤੋਂ ਬਚਣ ਦਾ ਤਰੀਕਾ ਪਾਪ ਨੂੰ ਛੱਡਣਾ ਏ, ਹੋਰ ਕੋਈ ਰਾਹ ਨਹੀਂ ਏ। ਪਾਪ ਉਸ ਜਾਨਵਰ ਦੀ ਤਸਵੀਰ ਏ ਜਿਹਨੂੰ ਜਾਨਕਨੀ ਦੇ ਪਸੀਨੇ ਦੇ ਪਾਰੋਂ ਤਬਾਹ ਕੀਤਾ ਜਾਂਦਾ ਏ। ਇਹ ਅਖਲਾਕੀ ਪਾਗਲਪਨ ਏ ਜਿਹੜਾ ਅੱਧੀ ਰਾਤ ਤੇ ਤੂਫਾਨ ਦੇ ਨਾਲ ਸ਼ੋਰ ਸ਼ਰਾਬੇ ਲਈ ਅੱਗੇ ਵੱਧਦਾ ਏ। ਬਦਨੀ ਹਿੱਸਾਂ ਲਈ ਕ੍ਰਿਸਚਨ ਸਾਇੰਸ ਦੀਆਂ ਸ਼ਰਤਾਂ ਅਟਲ ਲੱਗਦੀਆਂ ਨੇ, ਪਰ ਇਨਸਾਨ ਇਹ ਸਿੱਖਣ ਲਈ ਜਲਦਬਾਜ਼ੀ ਵਿੱਚ ਨੇ ਭਈ ਹਯਾਤੀ ਰੱਬ ਚੰਗਿਆਈ ਏ ਤੇ ਭਈ ਬੁਰਾਈ ਅਸਲੀਅਤ ਵਿੱਚ ਇਨਸਾਨ ਲਈ ਕੋਈ ਮੁਕਾਮ ਏ, ਨਾ ਤਾਕਤ ਜਾਂ ਇਲਾਹੀ ਮਈਸ਼ਤ ਏ। ਸਜ਼ਾ ਦੇ ਡਰ ਨੇ ਇਨਸਾਨ ਨੂੰ ਅਸਲ ਇਮਾਨਦਾਰ ਕਦੀ ਨਹੀਂ ਬਣਾਇਆ। ਗਲਤ ਦੇ ਨਾਲ ਮਿਲਣ ਤੇ ਦਰੁਸਤ ਦੀ ਮਸ਼ਹੂਰੀ ਕਰਨ ਲਈ ਇਖਲਾਕੀ ਦਲੇਰੀ ਦੀ ਲੋੜ ਏ, ਪਰ ਅਸੀਂ ਉਸ ਬੰਦੇ ਦੀ ਇਸਲਾਹ ਕਿਵੇਂ ਕਰੀਏ ਜਿਹਦੇ ਵਿੱਚ ਇਖਲਾਕੀ ਹੌਸਲੇ ਤੋਂ ਬਹੁਤਾ ਜਾਨਵਰਾਂ ਵਾਲਾ ਹੌਸਲਾ ਏ ਤੇ ਜਿਹਨੂੰ ਚੰਗਿਆਈ ਦਾ ਬਿਲਕੁਲ ਵੀ ਖਿਆਲ ਨਹੀਂ। ਇਨਸਾਨੀ ਸਿਆਣ ਦੇ ਰਾਹੀਂ ਮਾਦੇ ਨੂੰ ਲੱਭਣ ਵਿੱਚ ਉਹਦੀ ਗਲਤੀ ਦੀ ਫਾਨੀਅਤ ਨੂੰ ਕਾਇਲ ਕਰਨ ਦਾ ਮਤਲਬ ਏ ਸ਼ਾਦਮਾਨੀ ਲੱਭਣਾ। ਵਜ੍ਹਾ ਸਭ ਤੋਂ ਬਹੁਤੀ ਸਰਗਰਮ ਇਨਸਾਨੀ ਜ਼ੇਹਨੀ ਸਲਾਹੀਅਤ ਏ। ਇਹਨੂੰ ਜਜ਼ਬਿਆਂ ਨੂੰ ਦੱਸਣ ਦਿਓ ਤੇ ਇਨਸਾਨ ਦੀ ਇਖਲਾਕੀ ਜ਼ਿੰਮੇਦਾਰੀ ਦੇ ਅਹਿਸਾਸ ਨੂੰ ਜਗਾਉਣ ਦਿਓ, ਤੇ ਦਰਜਿਆਂ ਦੇ ਰਾਹੀਂ ਉਹ ਇਨਸਾਨਾਂ ਦੀ ਖੁਸ਼ੀ ਦੇ ਅਹਿਸਾਸ ਦੇ ਅਦਮ ਵਜੂਦ ਤੇ ਰੂਹਾਨੀ ਅਹਿਸਾਸ ਦੀ ਅਜ਼ਮਤ ਤੇ ਰਾਹਤ ਨੂੰ ਸਿੱਖੇਗਾ, ਜਿਹੜੀ ਮਾਦੀ ਜਾਂ ਫਾਨੀ ਸ਼ੈਵਾਂ ਨੂੰ ਚੁੱਪ ਕਰਾ ਦਿੰਦੀ ਏ। ਫਿਰ ਉਹ ਨਾ ਸਿਰਫ ਨਜਾਤ ਯਾਫਤਾ ਹੋਵੇਗਾ, ਬਲਕਿ ਉਹ ਨਜਾਤ ਯਾਫਤਾ ਹੀ ਏ। ਸਾਇੰਸ ਵਿੱਚ ਕੋਈ ਰਿਆਕਾਰੀ ਨਹੀਂ ਏ, ਅਸੂਲ ਲਾਜ਼ਮੀ ਏ। ਤੁਸੀਂ ਇਨਸਾਨੀ ਮਰਜ਼ੀ ਨਾਲ ਇਹਦਾ ਮਜ਼ਾਕ ਨਹੀਂ ਉਡਾ ਸਕਦੇ। ਸਾਇੰਸ ਇਲਾਹੀ ਮੰਗ ਏ, ਨਾ ਪਈ ਇਨਸਾਨੀ ਮੰਗ ਏ। ਹਮੇਸ਼ਾ ਠੀਕ ਹੁੰਦਿਆਂ ਹੋਏ ਇਹਦਾ ਇਲਾਹੀ ਅਸੂਲ ਕਦੀ ਪਸ਼ੇਮਾਨ ਨਹੀਂ ਹੋਇਆ, ਬਲਕਿ ਗਲਤੀ ਨੂੰ ਮਿਟਾਉਂਦਿਆਂ ਹੋਏ ਸੱਚਾਈ ਦੇ ਦਾਅਵੇ ਨੂੰ ਕਾਇਮ ਰੱਖਦਾ ਏ। ਇਲਾਹੀ ਰਹਿਮ ਦੀ ਮਾਫੀ ਗਲਤੀ ਦੀ ਤਬਾਹੀ ਏ। ਜੇ ਇਨਸਾਨ ਸਾਰੇ ਫਜ਼ਲ ਨੂੰ ਅਸਲੀ ਰੂਹਾਨੀ ਵਸੀਲੇ ਦੇ ਤੌਰ ਤੇ ਸਮਝ ਲੈਂਦੇ ਤੇ ਉਹ ਰੂਹਾਨੀਅਤ ਵੱਲ ਰਜੂਅ ਕਰਨ ਦੀ ਤੇ ਅਮਨ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ, ਪਰ ਜਿਸ ਗਲਤੀ ਵਿੱਚ ਇਨਸਾਨੀ ਸਿਆਣ ਡੁੱਬ ਗਈ ਏ, ਉਹ ਜਿੰਨੀ ਬਹੁਤੀ ਹੋਵੇਗੀ ਰੂਹਾਨੀਅਤ ਨਾਲ ਉਹਦੀ ਮੁਖਾਲਫਤ ਓਨੀ ਹੀ ਸ਼ਦੀਦ ਹੋਵੇਗੀ, ਜਦ ਤੀਕਰ ਗਲਤੀ ਸੱਚਾਈ ਨੂੰ ਮੰਨ ਨਹੀਂ ਲੈਂਦੀ। ਇਲਾਹੀ ਸਾਇੰਸ ਦੇ ਨਾਲ ਇਨਸਾਨੀ ਮਜ਼ਾਹਮਤ ਇਸ ਤਨਾਸਬ ਨਾਲ ਮਾੜੀ ਹੋਵੇਗੀ ਭਈ ਜਦ ਲੋਕੀ ਸੱਚਾਈ ਲਈ ਗਲਤੀ ਨੂੰ ਛੱਡ ਦਿੰਦੇ ਨੇ ਤੇ ਬਸ ਇਮਾਨ ਦੀ ਥਾਂ ਹਸਤੀ ਦੀ ਪੂਰੀ ਸਮਝ ਲੈ ਲੈਂਦੀ ਏ। ਮੁਆਫੀ, ਰੂਹਾਨੀ ਬਪਤਿਸਮਾ ਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਭਈ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਯਾਨੀ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ, ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ
ਤੇ ਵਧਣ ਉਤੇ ਅਖੀਰੀ ਫਤਹ ਵੱਲ ਇੱਕ ਵੱਡਾ ਕਦਮ ਹੈ। ਅਸਮਾਨ ਉੱਤੇ ਜਾਣ ਦੀ ਕੱਲੀ ਰਾਹ ਹਮਾਂਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਮੁਕੱਦਸ ਪੌਲੁਸ ਆਖਦਾ ਹੈ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਯਿਸੂ ਨੇ ਆਖਿਆ, ਐ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।